ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਫੋਨ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਦੇ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ TV84 ਦੇ ਸਾਡੇ ਬਹੁਤ ਹੀ ਸੁਹਿਰਦ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਮਈ 2020 25 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਔਰ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੋਏਗਾ ਔਰ ਵਾਹਿਗੁਰੂ ਇਸ ਜੋ ਮਹਾਮਾਰੀ ਹੈ, ਜੋ ਕਰੋਨਾ ਮਹਾਮਾਰੀ ਹੈ, ਉਸ ਦਾ ਜਲਦ ਤੋਂ ਜਲਦ ਇਸ ਦਾ ਖਾਤਮਾ ਕਰ ਦੇਵੇ ਔਰ ਜਿਹੜੇ ਡਾਕਟਰਸ, ਨਰਸਿਸ ਜਾਂ ਹੋਰ ਅਦਾਰੇ ਇਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅਸੀਂ ਤੁਹਾਡੇ ਨਾਲ ਸਾਂਝ ਪਾ ਦਈਏ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਸ ਬਾਰੇ ਤੁਹਾਨੂੰ ਪੰਛੀ ਝਾਤ ਮਰਾ ਦਈਏ। ਸੋ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਅੱਜ 8 ਮਈ ਦੇ ਦਿਨ 75 ਸਾਲ ਪਹਿਲਾਂ 1945 ਵਿੱਚ ਦੂਸਰੀ ਸੰਸਾਰ ਜੰਗ ਦਾ ਖਾਤਮਾ ਹੋਇਆ ਸੀ, ਜਦੋਂ ਕਿ ਜਰਮਨੀ ਨੇ ਬਿਨਾਂ ਸ਼ਰਤ ਹਥਿਆਰ ਸੁੱਟ ਦਿੱਤੇ ਸਨ, ਯਾਨੀ ਕਿ ਸਰੈਂਡਰ ਕਰ ਦਿੱਤਾ ਸੀ। ਇਸ ਦਿਨ ਨੂੰ ਇਸ ਵਾਰ ਯੂਰਪ ਵਿੱਚ ਭਾਵੇਂ ਯਾਦ ਕੀਤਾ ਗਿਆ ਹੈ ਪਰ ਕੋਈ ਸੈਲੀਬ੍ਰੇਸ਼ਨ ਨਹੀਂ ਹੋ ਸਕੀ ਕਿਉਂਕਿ ਸਾਰੀ ਦੁਨੀਆ ਕਰੋਨਾ ਨਾਲ ਜੰਗ ਵਿੱਚ ਫਸੀ ਹੋਈ ਹੈ। ਦੂਸਰੇ ਸੰਸਾਰ ਜੰਗ ਤੋਂ ਬਾਅਦ ਦੁਨੀਆ ਵਿੱਚ ਇੱਕ ਵੱਡਾ ਬਦਲਾਵ ਆਇਆ ਸੀ ਤੇ ਜਾਪਦਾ ਹੈ ਕਿ ਕਰੋਨਾ ਜੰਗ ਤੋਂ ਬਾਅਦ ਦੁਨੀਆ ਵਿੱਚ ਇੱਕ ਵਾਰ ਫਿਰ ਪੂਰੀ ਤਰ੍ਹਾਂ ਬਦਲਾਵ ਆਵੇਗਾ। ਸੋ ਇਸ ਉੱਪਰ ਗੱਲਬਾਤ ਹੋਏਗੀ। ਉਸ ਤੋਂ ਬਾਅਦ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਮਹਾਮਾਰੀ ਦੇ ਜੋ ਹਾਲਾਤ ਨੇ ਵੱਖਰੇ ਵੱਖਰੇ ਥਾਵਾਂ ਤੇ ਜੋ ਇਸ ਦੇ ਪ੍ਰਭਾਵ ਨੇ ਉਹ ਪਏ ਨੇ, ਉਸ ਬਾਰੇ ਅਪਡੇਟਸ ਆਪਾਂ ਡਾਕਟਰ ਸਾਹਿਬ ਕੋਲੋਂ ਲਵਾਂਗੇ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 1990 ਵਿੱਚ ਸਿੱਖ ਜਵਾਨੀ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕਰਨ ਵਾਲਿਆਂ ਵਿੱਚ ਸੁਮੇਧ ਸੈਣੀ ਦਾ ਨਾਂ ਸਭ ਤੋਂ ਉੱਪਰਲੀ ਲਿਸਟ ਵਿੱਚ ਹੈ। ਉਹਨੂੰ ਬਾਦਲਾਂ ਨੇ ਪੰਜਾਬ ਪੁਲਿਸ ਦਾ ਮੁਖੀ ਵੀ ਬਣਾਇਆ ਸੀ। ਹੁਣ ਜਦੋਂ ਕਿ ਸੁਮੇਧ ਸੈਣੀ ਦੇ ਉੱਪਰ 29 ਸਾਲ ਪਹਿਲਾਂ ਅਗਵਾ ਤੇ ਕਤਲ ਦੇ ਇੱਕ ਕੇਸ ਵਿੱਚ FIR ਰਜਿਸਟਰ ਕੀਤੀ ਗਈ ਹੈ ਤਾਂ ਬਾਦਲ ਐਂਡ ਕੰਪਨੀ ਉਸ ਦੀ ਪਿੱਠ ਤੇ ਆ ਖਲੋਤੇ ਹਨ। ਇਹ ਕੇਸ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਥਰਡ ਵਾਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਏਗੀ ਤੁਹਾਡੀਆਂ ਲਿਖਤਾਂ ਦੀ। ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਗੱਲਬਾਤ ਕਰਾਂਗੇ ਗੁਰਬਾਣੀ ਉਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅੱਜ ਲਗਭਗ 2-3 ਬਿਲੀਅਨ ਲੋਕ ਘੱਟੋ ਘੱਟ ਜ਼ਰੂਰ ਘਰਾਂ ਦੇ ਵਿੱਚ ਬੈਠੇ ਨੇ, ਜੇ ਅਸੀਂ ਅਫਰੀਕਾ ਜਾਂ ਸਾਊਥ ਅਮਰੀਕਾ ਦੇ ਦੇਸ਼ਾਂ ਨੂੰ ਪਾਸੇ ਵੀ ਰੱਖ ਦਈਏ ਤੇ ਜ਼ਾਹਰ ਹੈ ਕਿ ਜਿਹੜੇ ਦਿਨ ਕਦੇ ਸਿਰਫ ਚਾਰਟਾਂ ਦੇ ਵਿੱਚ ਸਨ, ਕੋਈ UN ਨੇ ਐਲਾਨੇ ਹੋਏ ਦਿਨ ਜਾਂ ਕੋਈ ਅਮਰੀਕਾ ਨੇ ਕਿਸੇ ਨੂੰ ਪਤਾ ਵੀ ਨਹੀਂ ਸੀ, ਹੁਣ ਕਿਉਂਕਿ ਬਹੁਤ ਸਾਰੀ ਜਾਣਕਾਰੀ ਘਰ ਬੈਠਿਆਂ ਹੀ ਹਾਸਲ ਕੀਤੀ ਜਾ ਰਹੀ ਹੈ ਤੇ ਉਹਨਾਂ ਦਿਨਾਂ ਦਾ ਵੀ ਅਹਿਸਾਸ ਹੁੰਦਾ ਹੈ। ਕੱਲ ਦਾ ਬੀਤਿਆ ਦਿਨ ਜਿਹੜਾ 7 ਮਈ ਦਾ ਦਿਨ ਸੀ, ਜਿਸ ਦਾ ਅਸੀਂ ਕੱਲ ਜ਼ਿਕਰ ਨਹੀਂ ਕਰ ਸਕੇ, ਲੇਕਿਨ ਅੱਜ ਜਦੋਂ ਮੈਂ ਉਸ ਦੀ ਕਵਰੇਜ ਦੇਖੀ ਤਾਂ ਮੈਨੂੰ ਖਿਆਲ ਆਇਆ ਕਿ ਵੀ ਇਹ ਤਾਂ ਅਮਰੀਕਾ ਦੇ ਵਿੱਚ ਬੜਾ ਅਹਿਮ ਦਿਨ ਹੈ। ਔਰ ਜਦੋਂ ਅਸੀਂ ਆਪਣੇ ਪ੍ਰੋਗਰਾਮ ਦੀ ਰੋਜ਼ਾਨਾ ਸ਼ੁਰੂਆਤ ਵੀ ਔਰ ਕਲੋਜ਼ਿੰਗ ਵੀ
ਅਰਦਾਸ ਦੇ ਨਾਲ, ਦੁਆ ਦੇ ਨਾਲ, ਪ੍ਰੇਅਰ ਦੇ ਨਾਲ ਕਰਦੇ। ਤੇ ਕੱਲ ਅਮਰੀਕਾ ਦੇ ਵਿੱਚ ਜਿਹੜਾ ਨੈਸ਼ਨਲ ਪ੍ਰੇਅਰ ਡੇ ਸੀ 7 ਮਈ ਦਾ, ਔਰ ਵਾਈਟ ਹਾਊਸ ਦੇ ਬਾਹਰ ਰੋਜ਼ ਗਾਰਡਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਸ ਦੇ ਉੱਤੇ ਭਾਵੇਂ ਹੁਣ ਉਹ ਡਿਸਟੈਂਸ ਕਰਕੇ ਹੀ ਬੈਠਦੇ ਨੇ, ਲੇਕਿਨ ਇਵੈਂਟ ਜਿਹਦੇ ਵਿੱਚ ਪ੍ਰੈਜ਼ੀਡੈਂਟ, ਫਸਟ ਲੇਡੀ, ਵਾਈਸ ਪ੍ਰੈਜ਼ੀਡੈਂਟ ਔਰ ਸਾਰੇ ਧਰਮਾਂ ਦੇ ਨੁਮਾਇੰਦੇ ਜਿਨ੍ਹਾਂ ਨੇ ਆਪਣੇ ਆਪਣੇ ਧਰਮਾਂ ਦੇ ਮੁਤਾਬਕ ਰੱਬ ਦੇ ਦਰਬਾਰ ਦੇ ਵਿੱਚ ਪ੍ਰੇਅਰ ਵੀ ਕੀਤੀ। ਔਰ ਇਸ ਨੂੰ ਨਾਂ ਵੀ ਜਿਹੜਾ ਉਹ ਪ੍ਰੇਅਰ ਡੇ ਦਾ ਦਿੱਤਾ ਹੋਇਆ, ਨੈਸ਼ਨਲ ਪ੍ਰੇਅਰ ਡੇ ਦਾ। ਔਰ ਇਹਦੀ ਹਿਸਟਰੀ ਇਹ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਸਿਵਲ ਵਾਰ ਚੱਲ ਰਹੀ ਸੀ, ਅਬਰਾਹਿਮ ਲਿੰਕਨ ਲੀਡ ਕਰ ਰਹੇ ਸੀ, ਸਲੇਵਰੀ ਦਾ ਇਸ਼ੂ ਮੁੱਖ ਤੌਰ ਤੇ ਸੀ, ਭਾਵੇਂ ਰੀਜ਼ਨਸ ਡਿਫਰੈਂਟ ਸੀ, ਉਦੋਂ ਭਰਾ ਭਰਾ ਦੇ ਨਾਲ ਲੜ ਰਿਹਾ ਸੀ। ਉਸ ਪੀਰੀਅਡ ਦੇ ਵਿੱਚ ਜਦੋਂ ਕਿ ਇਹ ਇੱਕ ਖੂਨੀ ਜੰਗ ਤੋਂ ਬਾਅਦ ਇਸ ਦਾ ਜਿਹੜਾ ਇਹਦੇ ਵਿੱਚ ਠੱਲ ਪਈ, ਔਰ 1863 ਦੇ ਵਿੱਚ ਪ੍ਰੈਜ਼ੀਡੈਂਟ ਅਬਰਾਹਿਮ ਲਿੰਕਨ ਨੇ ਫਿਰ ਅਮਰੀਕਨਾਂ ਨੂੰ ਇਹ ਕਿਹਾ ਕਿ ਆਓ ਅਸੀਂ ਪ੍ਰੇ ਕਰੀਏ, ਕਿਉਂਕਿ ਉਹਨਾਂ ਦੇ ਹੀ ਲਫ਼ਜ਼ ਸੀ ਕਿ ਵੀ ਦਾ ਯੂਨਾਈਟਿਡ ਕਰਾਈ ਆਫ ਦਾ ਨੇਸ਼ਨ would be heard on high and answered with a blessing। ਕਿ ਵੀ ਇਹ ਜਿਹੜਾ ਜਦੋਂ ਸਾਰਾ ਅਮਰੀਕਾ ਪ੍ਰੇਅਰ ਚ ਹੋਏਗਾ, ਸਾਡੀ ਚੀਖੋ ਪੁਕਾਰ ਉਸ ਨੂੰ ਰੱਬ ਸੁਣੇਗਾ ਔਰ ਆਪਣੀ ਬਲੇਸਿੰਗ ਦੇ ਨਾਲ ਉਸ ਦਾ ਜਵਾਬ ਦੇਗਾ। ਔਰ 1952 ਦੇ ਵਿੱਚ ਫਿਰ ਜਦੋਂ ਪ੍ਰੈਜ਼ੀਡੈਂਟ ਟਰੂਮੈਨ ਅਮਰੀਕਾ ਦੇ ਵਿੱਚ ਸਨ, ਇਸ ਨੂੰ ਪ੍ਰੋਪਰਲੀ ਨੈਸ਼ਨਲ ਡੇ ਆਫ ਪ੍ਰੇਅਰ ਦੇ ਤੌਰ ਤੇ ਇਸ ਦੀ ਪ੍ਰੋਕਲਾਮੇਸ਼ਨ ਹੋਈ, ਇਸ ਦਾ ਐਲਾਨਨਾਮਾ ਹੋਇਆ। ਔਰ 1952 ਤੋਂ ਬਾਅਦ ਲਗਾਤਾਰ ਹਰ ਸਾਲ ਇਸ ਮੌਕੇ ਦੇ ਉੱਤੇ ਰੋਜ਼ ਗਾਰਡਨ ਦੇ ਵਿੱਚ ਵਾਈਟ ਹਾਊਸ ਦੇ ਸਮਾਗਮ ਵੀ ਹੁੰਦਾ ਹੈ, ਔਰ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਉਹ ਆਪਣੀ ਪ੍ਰੋਕਲਾਮੇਸ਼ਨ ਵੀ ਦਿੰਦੇ ਨੇ। ਔਰ ਕੱਲ ਹਾਲਾਂਕਿ ਸਾਨੂੰ ਸਾਡੇ ਰਿਪਬਲਿਕਨ ਵੀਰ ਕਈ ਵਾਰ ਕਹਿੰਦੇ ਨੇ ਕਿ ਜੀ ਤੁਸੀਂ ਬਸ ਕ੍ਰਿਟਿਸਿਜ਼ਮ ਕਰਦੇ ਹੋ ਪ੍ਰੈਜ਼ੀਡੈਂਟ ਟਰੰਪ ਦਾ ਜਾਂ ਉਹਨਾਂ ਦੀਆਂ ਪਾਲਿਸੀਜ਼ ਦਾ। ਮੈਂ ਕਿਹਾ ਨਹੀਂ, ਅਸੀਂ ਹਮੇਸ਼ਾ ਜਿਹੜਾ ਵੀ ਕਿਸੇ ਦਾ ਗੁਣ ਹੁੰਦਾ ਹੈ, ਔਰ ਮੈਂ ਕਿਹਾ ਵੀ ਇਹ ਸਾਨੂੰ 10ਵੇਂ ਪਾਤਸ਼ਾਹ ਨੇ ਸਿਖਾਇਆ ਹੋਇਆ, ਜਦੋਂ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਉਸ ਦੇ ਸਹੁੰ ਤੋਂ ਮੁਕਰਨ ਜਾਂ ਕੁਰਾਨ ਮਜੀਦ ਦੀ ਸਹੁੰ ਖਾ ਕੇ ਉਸ ਵੱਲ ਪਿੱਠ ਕਰਨ ਦਾ ਜਿਹੜਾ ਇਸ ਦਾ ਉਹਨੂੰ ਸਮਝਾਈ ਗੱਲ, ਪਰ ਉਸ ਦੇ ਗੁਣਾਂ ਦੀ ਤਾਰੀਫ ਵੀ ਕੀਤੀ। ਸੋ ਅਸੀਂ ਬਹੁਤ ਵਾਰ ਜਦੋਂ ਕਿਸੇ ਬਾਰੇ ਕੋਈ ਇੱਕ ਗੱਲ ਨੈਗੇਟਿਵ ਹੁੰਦੀ ਹੈ ਤੇ ਅਸੀਂ ਜਿਹੜਾ ਹੈ ਉਸ ਗੱਲ ਨੂੰ ਹੀ ਆਧਾਰ ਨਹੀਂ ਬਣਾਉਂਦੇ। ਸੋ ਇਹ ਠੀਕ ਨਹੀਂ ਹੈ ਕਿ ਸਾਡਾ ਕੋਈ ਬਿਲਟ ਇਨ ਕਿਸੇ ਦਾ ਵਿਰੋਧ ਹੈ, ਭਾਵੇਂ ਇੱਥੋਂ ਵਾਲਿਆਂ ਦਾ ਹੋਏ ਜਾਂ ਈਵਨ ਭਾਰਤ ਦੇ ਕੰਟੈਕਸਟ ਵੀ ਕਈ ਵਾਰ ਕਿਸੇ ਇੰਡੀਵਿਜੂਅਲ ਦੀ ਜੇ ਕੋਈ ਚੰਗੀ ਗੱਲ ਹੈ ਉਹਦੀ ਅਸੀਂ ਤਾਰੀਫ ਕਰਦੇ ਹਾਂ। ਹਾਲਾਂਕਿ ਸਾਨੂੰ ਕੋਈ ਇਹ ਭੁਲੇਖਾ ਨਹੀਂ ਹੁੰਦਾ ਕਿ ਵੀ ਭਾਰਤ ਵਿੱਚ ਰਹਿਣ ਵਾਲਾ ਜਿਹੜਾ ਵੀ ਜਿਸ ਸੈਟਅਪ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਜਾਂ ਖਾਲਿਸਤਾਨ ਦੇ ਮੁੱਦੇ ਤੇ ਗੱਲ ਕਰਨਗੇ ਤੇ ਉਹਨਾਂ ਨੇ ਇਮਾਨਦਾਰ ਨਹੀਂ ਹੋਣਾ, ਪਰ ਫਿਰ ਵੀ ਜਿਹੜਾ ਕਿਸੇ ਦਾ ਗੁਣ ਹੈ ਉਹਦੀ ਤਾਰੀਫ ਕਰਨੀ ਬਣਦੀ ਹੈ। ਔਰ ਮੈਂ ਸਮਝਦਾ ਕਿ ਵੀ ਜਿਹੜਾ ਕੱਲ ਦੋਨਾਂ ਦਾ ਹੀ ਮੈਸੇਜ ਸੀ, ਪ੍ਰੈਜ਼ੀਡੈਂਟ ਟਰੰਪ ਦਾ ਵੀ ਔਰ ਨਾਲ ਦੀ ਨਾਲ ਈਵਨ ਮੈਲਾਨੀਆ ਟਰੰਪ ਫਸਟ ਲੇਡੀ ਜਿਹੜੇ ਨੇ ਉਹਨਾਂ ਦਾ ਵੀ। ਔਰ ਉਹਦੇ ਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਥਰੂ ਆਊਟ ਆਵਰ history in times of challenge our people have always called upon the gift of faith, the blessing our belief, the power of prayer and the eternal glory of God. I ask all Americans to join their voices and their hearts in a spiritual union as we ask our Lord in heaven for strength and solace, for courage and comfort, for hope and healing, for recovery and renewal। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸਾਰੀ ਹਿਸਟਰੀ ਦੇ ਵਿੱਚ ਅਮਰੀਕਾ ਦੀ ਜਦੋਂ ਚੈਲੰਜ ਦਾ ਟਾਈਮ ਆਉਂਦਾ ਤੇ ਅਸੀਂ ਜਿਹੜਾ ਮੁਲਕ ਅਸੀਂ ਫੇਥ ਦੇ ਵਿੱਚ ਯਕੀਨ ਕਰਦੇ ਹਾਂ, ਈਮਾਨ ਦੇ ਵਿੱਚ ਯਕੀਨ ਕਰਦੇ ਹਾਂ, ਸਾਡਾ ਵਿਸ਼ਵਾਸ ਹੈ ਕਿ ਰੱਬ ਦੀਆਂ ਬਲੇਸਿੰਗਸ ਔਰ ਪਾਵਰ ਦੇ ਸਾਹਮਣੇ ਅਸੀਂ ਕੁਛ ਨਹੀਂ ਹੈ। ਅਸੀਂ ਉਸ ਇਟਰਨਲ ਰੱਬ ਦੇ ਸਾਹਮਣੇ ਜਿਹੜਾ ਉਹ ਪ੍ਰੇਅਰ ਕਰਦੇ ਹਾਂ, ਅਰਦਾਸ ਕਰਦੇ ਹਾਂ। ਔਰ ਮੈਂ ਸਾਰੇ ਅਮਰੀਕਨਾਂ ਨੂੰ ਇਹ ਕਹਿੰਦਾ ਕਿ ਉਹ ਆਪਣੀਆਂ ਆਵਾਜ਼ਾਂ, ਆਪਣੇ ਦਿਲ ਔਰ ਇਹ ਸਪਿਰਿਚੁਅਲ ਯੂਨੀਅਨ ਦੇ ਵਿੱਚ ਆਉਣ ਔਰ ਆਪਣੇ ਰੱਬ ਦੇ ਅੱਗੇ ਇਹ ਦੁਆ ਕਰਨ ਕਿ ਉਹ ਸਾਨੂੰ ਹਿੰਮਤ ਦੇ, ਸਾਡੇ ਮਨ ਨੂੰ ਧਰਵਾਸ ਦੇ, ਸਾਨੂੰ ਹੌਸਲਾ ਦੇ, ਸਾਨੂੰ ਆਸਾਨੀਆਂ ਅਦਾ ਕਰੇ ਔਰ ਅਸੀਂ ਇਹ ਆਸ ਕਰੀਏ ਕਿ ਅਸੀਂ ਅਲਟੀਮੇਟਲੀ ਇਸ ਚੋਂ ਨਿਕਲਣਾ ਔਰ ਅਸੀਂ ਨਵੇਂ ਸਿਰਿਓਂ ਵਿਦ ਰਿਕਵਰੀ ਐਂਡ ਰੀਨਿਊਅਲ ਇਸ ਜਿਹੜਾ ਸਾਰੇ ਚੈਲੰਜ ਨੂੰ ਜਿਹੜਾ ਉਹ ਪਛਾੜਨਾ। ਸੋ ਇੱਕ
ਫੇਥ ਬੇਸਡ ਮੈਂ ਸਮਝਦਾ ਇੱਕ ਬਹੁਤ ਚੰਗੇ ਲਫ਼ਜ਼ ਨੇ। ਔਰ ਇਹ ਸਾਰੇ ਦੇ ਨਾਲ ਜਿਹੜਾ ਮੈਲਾਨੀਆ ਟਰੰਪ ਦਾ ਮੈਸੇਜ ਹੈ ਉਹ ਮੈਨੂੰ ਹੋਰ ਵੀ ਉਹਦੇ ਲਫ਼ਜ਼ ਜਿਹੜੇ ਨੇ ਜ਼ਿਆਦਾ ਦਿਲ ਟੁੰਬਵੇਂ ਲੱਗੇ। ਉਹਨਾਂ ਨੇ ਕਿਹਾ ਕਿ when evil darkens our world, give us light. When despair numbs our souls, give us hope. When we stumble and fall, lift us up. When doubts assail us, give us faith. When nothing seems sure, give us trust. When ideals fade, give us vision. When we lose our way, be our guide, that we may find serenity in your presence and purpose in doing your will. ਬੜੇ ਖੂਬਸੂਰਤ ਸ਼ਬਦ ਨੇ। ਉਹਨਾਂ ਮੈਲਾਨੀਆ ਨੇ ਕਿਹਾ ਕਿ ਜਦੋਂ ਬੁਰਾਈ ਚਾਰ ਚਫੇਰੇ ਛਾ ਜਾਂਦੀ ਹੈ ਸਾਡੇ ਸੰਸਾਰ ਦੇ ਵਿੱਚ, ਤੇ ਹੇ ਰੱਬ ਸਾਨੂੰ ਰੋਸ਼ਨੀ ਦਿਖਾ ਕਿ ਅਸੀਂ ਜਿਹੜਾ ਇਸ ਦਾ ਮੁਕਾਬਲਾ ਕਰ ਸਕੀਏ। ਜਦੋਂ ਚਾਰ ਚਫੇਰੇ ਉਦਾਸੀ ਹੁੰਦੀ, ਸਾਡੀਆਂ ਰੂਹਾਂ ਨੂੰ ਉਦਾਸੀ ਜਕੜ ਲੈਂਦੀ ਹੈ ਜਾਂ ਜਕੜ ਰਹੀ ਹੈ, ਹੇ ਰੱਬ ਸਾਨੂੰ ਉਮੀਦ ਦੇ, ਆਸ ਦੇ। ਜਦੋਂ ਅਸੀਂ ਲੜਖੜਾਉਂਦੇ ਹਾਂ, ਡਿੱਗਦੇ ਹਾਂ, ਸਾਨੂੰ ਉੱਪਰ ਚੁੱਕ। ਜਦੋਂ ਸਾਡਾ ਮਨ ਸ਼ੱਕ ਸ਼ੁਬਿਆਂ 'ਚ ਭਰ ਜਾਂਦਾ ਹੈ, ਸਾਨੂੰ ਈਮਾਨ ਦੇ, ਨਿਸ਼ਚਾ ਦੇ, ਫੇਥ ਦੇ। ਜਦੋਂ ਸਾਨੂੰ ਕਿਸੇ ਵੀ ਚੀਜ਼ ਤੇ ਯਕੀਨ ਨਹੀਂ ਹੋ ਰਿਹਾ, ਉਦੋਂ ਸਾਨੂੰ ਭਰੋਸਾ ਦੇ, ਇਤਬਾਰ ਦੇ। ਜਦੋਂ ਸਾਰੀਆਂ ਵਿਚਾਰਧਾਰਾਵਾਂ ਉੱਡਣੀਆਂ ਸ਼ੁਰੂ ਹੁੰਦੀਆਂ ਨੇ, ਉਹਨਾਂ ਦੇ ਕੋਲ ਕੁਝ ਨਹੀਂ ਰਹਿੰਦਾ ਰਾਹ ਦਿਖਾਉਣ ਨੂੰ, ਗਿਵ ਅਸ ਵਿਜ਼ਨ, ਸਾਨੂੰ ਰੋਸ਼ਨੀ ਦੇ। ਜਦੋਂ ਅਸੀਂ ਆਪਣੇ ਰਸਤੇ ਤੋਂ ਭੁੱਲ ਰਹੇ ਹੋਈਏ, ਸਾਨੂੰ ਠੀਕ ਰਸਤੇ ਤੇ ਪਾ, ਸਾਨੂੰ ਠੀਕ ਪੰਧ ਤੇ ਪਾ, ਤਾਂ ਕਿ ਅਸੀਂ ਤੁਹਾਡੀ ਉਸ ਓਮਨੀ ਪ੍ਰੈਜ਼ੈਂਸ ਨੂੰ ਜਿਹੜਾ ਉਸ ਦੇ ਵਿੱਚ ਸੈਰੀਨਿਟੀ, ਸਾਡੇ ਅੰਦਰ ਇੱਕ ਟਿਕਾ, ਪਵਿੱਤਰਤਾ ਹੋਏ, ਔਰ ਅਸੀਂ ਹੇ ਰੱਬ, ਹੇ ਵਾਹਿਗੁਰੂ ਤੇਰੀ ਵਿਲ ਦੇ ਮੁਤਾਬਕ ਜ਼ਿੰਦਗੀ ਜਿਹੜੀ ਹੈ ਉਸ ਨੂੰ ਜੀ ਸਕੀਏ। ਸੋ ਮੈਂ ਸਮਝਦਾ ਕਿ ਇਹ ਅਸੀਂ ਵੀ ਆਪਣੀ ਇਹਨਾਂ ਪ੍ਰੇਅਰਸ ਦੇ ਨਾਲ ਹੀ ਜਿਹੜਾ ਜੋੜਦੇ ਆ ਇਹਨਾਂ ਪ੍ਰੇਅਰਸ ਨੂੰ, ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਦੁਨੀਆ ਨੂੰ ਸੱਚਮੁੱਚ ਇਸ ਤਰ੍ਹਾਂ ਹੀ ਗੋਡਿਆਂ ਪਰਨੇ ਹੋ ਕੇ ਰੱਬ ਦੇ ਅੱਗੇ ਆਜ਼ਿਜ਼ੀ ਨਾਲ ਦੁਆ ਕਰਨ ਦੀ ਲੋੜ ਹੈ, ਤਾਂ ਕਿ ਇਸ ਹਨੇਰੇ ਸਮੇਂ ਚੋਂ ਅਸੀਂ ਨਿਕਲ ਸਕੀਏ। ਔਰ ਬਹੁਤ ਚੰਗਾ ਹੋਏ ਕਿ ਜਿਸ ਅੰਦਾਜ਼ ਦੇ ਵਿੱਚ ਯੂਨੀਵਰਸੈਲਿਟੀ ਜਾਂ ਰੱਬ ਦੀ ਗੱਲ ਵਾਈਟ ਹਾਊਸ ਦੇ ਇਸ ਫੰਕਸ਼ਨ 'ਚ ਪ੍ਰੇਅਰ ਦੇ ਮੌਕੇ, ਬਾਕੀ ਮਜ਼ਹਬਾਂ ਦੇ ਵੀ, ਸਵਾਮੀਨਾਥਨ ਮੰਦਰ ਇੱਥੇ ਨਿਊ ਜਰਸੀ 'ਚ ਹੈ, ਉਹਨਾਂ ਦੇ ਵੀ ਜਿਹੜੇ ਪ੍ਰੀਸਟ ਸੀ, ਉਹਨਾਂ ਨੇ ਵੀ ਚੰਗੇ ਲਫ਼ਜ਼ਾਂ ਦੇ ਵਿੱਚ ਜਿਹੜਾ ਉਹ ਸਾਰੇ ਹਿਊਮਨ ਸੁਸਾਇਟੀ ਦੀ ਇੱਕ ਹੋਣ ਦੀ ਗੱਲ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਜੋ ਕੁਝ ਕਰ ਰਹੇ ਹਾਂ, ਰੱਬ ਤੋਂ ਮੰਗ ਰਹੇ ਹਾਂ, ਘੱਟੋ ਘੱਟ ਜੋ ਕੁਝ ਸਾਡੇ ਵੱਸ ਵਿੱਚ ਹੈ ਅਸੀਂ ਉਹਦੇ ਮੁਤਾਬਕ ਖੁਦ ਵੀ ਅਮਲ ਕਰੀਏ, ਤਾਂ ਕਿ ਜਦੋਂ ਅਸੀਂ ਆਪਣੀਆਂ ਨੀਤੀਆਂ ਬਣਾਈਏ, ਆਪਣੀਆਂ ਪਾਲਿਸੀਜ਼ ਬਣਾਈਏ, ਆਪਣੀ ਜ਼ਬਾਨ ਖੋਲੀਏ, ਤੇ ਸਾਡੀ ਜ਼ਬਾਨ ਚੋਂ ਇਨਸਾਨੀਅਤ ਦੇ ਲਈ ਪਿਆਰ ਝਲਕਦਾ ਹੋਏ, ਪਿਆਰ ਟਪਕਦਾ ਹੋਏ, ਨਫ਼ਰਤ ਦੀ ਥਾਂ ਨਾ ਹੋਏ, ਖੁਦਗਰਜ਼ੀ ਦੇ ਲਈ ਅਸੀਂ ਝੂਠ ਨਾ ਬੋਲੀਏ, ਉਹ ਜਿਹੀਆਂ ਨੀਤੀਆਂ ਨਾ ਬਣਾਈਏ ਜਿਹੜੀਆਂ ਕਿ ਸਚਾਈ ਤੇ ਮਬਨੀ ਨਹੀਂ ਨੇ, ਤੇ ਅਸੀਂ ਇਹ ਕਹਿ ਕੇ ਬਣਾਈਏ ਕਿ ਇਟ ਇਜ਼ ਇਨ ਆਵਰ ਨੈਸ਼ਨਲ ਇੰਟਰਸਟ। ਇਹ ਨਹੀਂ ਹੈ। ਸਾਨੂੰ ਇਹ ਯਕੀਨ ਕਰਨਾ ਹੋਏਗਾ ਕਿ ਅਲਟੀਮੇਟਲੀ ਅਸੀਂ ਸਾਰੇ ਉਸ ਕਾਇਨਾਤ ਦੇ ਵਿੱਚ, ਇਹ ਸੋਹਣੀ ਧਰਤੀ ਜਿਹੜੀ ਰੱਬ ਨੇ ਸਾਨੂੰ ਬਖਸ਼ੀ ਹੈ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਰੱਬ ਨੇ ਜਿਹੜੀ ਡਾਈਵਰਸਿਟੀ ਇਸ ਧਰਤੀ ਦੇ ਉੱਤੇ, ਅੱਡ ਅੱਡ ਜੀਵ, ਅੱਡ ਅੱਡ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਿਰੰਤ, ਕਿੰਨੇ ਹੀ ਕੰਟੀਨੈਂਟ ਨੇ, ਕਿੰਨੀਆਂ ਹੀ ਬੋਲੀਆਂ ਨੇ, ਕਿੰਨੀਆਂ ਹੀ ਜ਼ਬਾਨਾਂ ਨੇ। ਸੋ ਇਹ ਜਿਹੜੀ ਡਾਈਵਰਸਿਟੀ ਰੱਬ ਨੇ ਰੱਖੀ ਹੈ, ਆਪਣੇ ਸਭ ਤੋਂ ਪਿਆਰੇ ਇਨਸਾਨ ਜਿਸ ਨੂੰ ਰੱਬ ਨੇ ਕ੍ਰੀਏਟ ਕੀਤਾ, ਉਸ ਤੋਂ ਵੀ ਰੱਬ ਦੀ ਇਹ ਤਵੱਕੋ ਹੈ ਕਿ ਜਿਵੇਂ ਰੱਬ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ, ਉਹ ਚੋਰ ਨੂੰ ਵੀ ਦਿੰਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਜਾਂ ਕਿੰਨੇ ਨੇ ਕੀਤੇ ਲੈ ਲੈ ਮੁੱਕਰ ਪਾਏ। ਕਿੰਨੇ ਉਹ ਨੇ ਜਿਹੜੇ ਜ਼ੁਲਮ ਕਰ, ਪਰ ਨਾ ਸੂਰਜ ਦੀ ਰੋਸ਼ਨੀ ਕਦੇ ਦੇਖਦੀ ਹੈ ਕਿ ਉਹਨੇ ਭਲਿਆਂ ਨੂੰ ਦੇ ਲਈ ਰਹਿਣਾ, ਮਾੜਿਆਂ ਨੂੰ ਨਹੀਂ ਦੇਣੀ, ਨਾ ਹਵਾ, ਨਾ ਪਾਣੀ,
ਨਾ ਉਸ ਦੀਆਂ ਨਿਯਮਤਾਂ। ਸੋ ਸਾਡਾ ਸੱਚਮੁੱਚ ਹੀ ਜੋ ਅਸੀਂ ਲਫ਼ਜ਼ ਰੱਬ ਤੋਂ ਮੰਗ ਰਹੇ ਹਾਂ, ਜੇ ਦੁਆ ਮੰਗਦੇ ਕਰਦੇ ਹਾਂ ਰੱਬ ਤੋਂ, ਉਸ ਦੀ ਬਖਸ਼ਿਸ਼ ਔਰ ਉਸ ਦਾ ਕਰਮ ਮੰਗਦੇ ਹਾਂ, ਤੇ ਫਿਰ ਸਾਡੇ ਐਕਸ਼ਨਸ ਦੇ ਵਿੱਚ ਵੀ, ਸਾਡੇ ਕਰਮਾਂ ਦੇ ਵਿੱਚ ਵੀ ਜਿਹੜਾ ਸਾਡੇ ਜਿਹੜੇ ਐਕਸ਼ਨਸ ਨੇ, ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਇਹ ਅਮਲ ਹੋਣਾ ਚਾਹੀਦਾ। ਸੋ ਇਹ ਮੈਂ ਕਿਉਂਕਿ ਕੱਲ ਮੇਰੇ ਨੋਟਿਸ 'ਚ ਵੀ ਨਹੀਂ ਸੀ ਔਰ ਅੱਜ ਮੈਂ ਦੇਖਿਆ ਔਰ ਇਹਦੇ ਤੇ ਮੈਂ ਗੱਲ ਕਰ ਰਿਹਾ। ਅੱਜ ਦੂਸਰਾ ਖਾਸ ਦਿਨ ਹੈ ਕਿਉਂਕਿ ਅੱਜ ਬਾਰੇ ਤਾਂ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਸੀ, ਦਿਨਾਂ ਤੋਂ ਹੀ ਨਹੀਂ, ਹਰ ਸਾਲ ਇਹ ਬਹੁਤ ਵੱਡਾ ਦਿਨ ਹੁੰਦਾ ਹੈ। ਔਰ ਯੂਰਪ ਦੇ ਵਿੱਚ ਖਾਸ ਤੌਰ ਤੇ ਇਸ ਨੂੰ ਵਿਕਟਰੀ ਇਨ ਯੂਰਪ VE ਡੇ ਕਹਿੰਦੇ ਨੇ। ਇਸ ਦਿਨ ਪੈਰੇਡਸ ਹੁੰਦੀਆਂ ਨੇ, ਸੈਲੂਟਸ ਹੁੰਦੇ ਨੇ, ਜਿੱਥੇ ਸੈਕੰਡ ਵਰਲਡ ਵਾਰ ਦੇ ਜਿਹੜੇ ਮਾਰੇ ਗਏ, ਸ਼ਹੀਦ ਹੋਏ ਲੱਖਾਂ ਸੋਲਜਰ ਨੇ ਦੁਨੀਆ ਭਰ 'ਚ, ਉਹਨਾਂ ਦੀਆਂ ਕਬਰਾਂ, ਉਹਨਾਂ ਦੇ ਮੈਮੋਰੀਅਲ ਕੰਧਾਂ, ਉਹਨਾਂ ਦੇ ਨਾਂ, ਉੱਥੇ ਵੱਡੇ ਵੱਡੇ ਸਮਾਗਮ ਹੁੰਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਇਸ ਵਾਰ, ਕਿਉਂਕਿ ਵੈਸੇ ਤਾਂ ਇਹ ਦਿਨ ਇਸ ਵਾਰ ਜ਼ਿਆਦਾ ਅਹਿਮੀਅਤ ਰੱਖਦਾ ਸੀ ਕਿਉਂਕਿ 75th ਐਨੀਵਰਸਰੀ ਹੈ, 75 ਸਾਲ ਪਹਿਲਾਂ ਅੱਜ ਦੇ ਦਿਨ ਜਰਮਨ ਦੀਆਂ ਫੌਜਾਂ ਨੇ ਸਰੈਂਡਰ ਕੀਤਾ ਸੀ। ਔਰ ਜ਼ਾਹਿਰ ਹੈ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਅਮਰੀਕਾ, ਇੰਗਲੈਂਡ, ਰਸ਼ੀਆ ਔਰ ਬਾਕੀ ਕੁਝ ਦੇਸ਼ ਇਤਿਹਾਦੀ ਸੀ। ਔਰ ਇਸੇ ਤਰ੍ਹਾਂ ਦੂਸਰੇ ਪਾਸੇ ਜਰਮਨ, ਜਾਪਾਨ, ਇਟਲੀ, ਜਿਨ੍ਹਾਂ ਦੀ ਡਿਫੀਟ ਹੋਈ। ਇਟਲੀ ਦਾ ਮੁਸੋਲਿਨੀ ਜਿਹੜਾ ਹੈ ਉਹਦਾ ਅੰਤ ਹੋਇਆ, ਹਿਟਲਰ ਦਾ ਜਿਹੜਾ ਅੰਤ ਹੋਇਆ। ਔਰ ਜ਼ਾਹਿਰ ਹੈ ਕਿ ਜਾਪਾਨ ਦਾ ਜਿਹੜਾ, ਬੇਸ਼ੱਕ ਜਾਪਾਨ ਨੇ ਲੇਟਰ ਸਰੈਂਡਰ ਕੀਤਾ, ਉਸ ਤੋਂ ਬਾਅਦ ਜਾਪਾਨ ਦੇ ਉੱਤੇ ਜਿਹੜੇ ਨੇ ਹੀਰੋਸ਼ੀਮਾ, ਨਾਗਾਸਾਕੀ 'ਚ ਐਟਮ ਬੰਬ ਸੁੱਟੇ ਗਏ, ਪਰ ਜਾਪਾਨ ਦੇ ਨਾਲ ਪ੍ਰੋਪਰ ਜਿਹੜਾ ਸਰੈਂਡਰ ਸਮਝੌਤਾ ਹੋਇਆ ਸੀ, ਜਿਹਦੇ ਥੱਲੇ ਉਹਨਾਂ ਦਾ ਐਮਪਰਰ ਉਦੋਂ ਵੀ ਕਾਇਮ ਸੀ, ਅੱਜ ਵੀ ਕਾਇਮ ਹੈ, ਔਰ ਹੋਰ ਬਹੁਤ ਸਾਰੀਆਂ ਸ਼ਰਤਾਂ ਸੀ। ਔਰ ਕੁਝ ਚੀਜ਼ਾਂ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਕੁਝ ਟੈਰੀਟਰੀਜ਼ ਜਾਪਾਨ ਦੇ ਕਬਜ਼ੇ 'ਚ ਰਹੀਆਂ, ਜਿਵੇਂ ਗੁਆਮ, ਜਿਹਦਾ ਜ਼ਿਕਰ ਅੱਜ ਕੱਲ ਫੇਰ ਹੋ ਰਿਹਾ ਕਿ ਅਮਰੀਕੀ ਬੇੜੇ ਉੱਥੇ ਗਏ ਨੇ। ਸੋ ਗੁਆਮ ਲਗਭਗ 2 ਸਾਲ ਜਾਪਾਨੀਆਂ ਦੇ ਕਬਜ਼ੇ ਵਿੱਚ ਸੀ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਵੀ। ਇਸ ਵਾਰ ਇਹ 75ਵੀਂ ਐਨੀਵਰਸਰੀ ਜਿਹੜੀ ਹੈ, ਔਰ ਸਾਡੇ ਲਈ ਇਹ ਹੋਰ ਵੀ ਅਹਿਮੀਅਤ ਵਾਲਾ ਹੁੰਦਾ ਹੈ ਭਾਰਤ ਜਾਂ ਸਬ ਕੰਟੀਨੈਂਟ ਦੇ ਲਿਹਾਜ਼ ਨਾਲ, ਪਰ ਸਿੱਖਾਂ ਦੇ ਲਿਹਾਜ਼ ਨਾਲ ਵੀ, ਕਿਉਂਕਿ ਇਸ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਫੌਜ ਜਿਹੜੀ ਇੰਡੀਅਨ ਆਰਮੀ ਦੀ ਸੈਕੰਡ ਵਰਲਡ ਵਾਰ ਦੇ ਵਿੱਚ ਸੀ, ਔਰ ਉਹਦੇ 'ਚ ਲਗਭਗ 85,000 ਦੇ ਕਰੀਬ ਜਿਹੜੇ ਦੇਸੀ ਸੋਲਜਰ, 87,000, 87,000 ਉਹ ਭਾਰਤੀ ਫੌਜੀ ਇਸ ਦੇ ਵਿੱਚ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਮੁਸਲਮਾਨ, ਸਿੱਖ, ਹਿੰਦੂ ਔਰ ਦੂਸਰੇ ਸ਼ਾਮਲ ਸੀ। ਔਰ ਇਸ ਲਈ ਇਹਦੇ 'ਚ ਸਿੱਖਾਂ ਦੀ ਔਰ ਮੁਸਲਮਾਨਾਂ ਦੀਆਂ ਹੋਰ ਵੀ ਜ਼ਿਆਦਾ ਸ਼ਹਾਦਤਾਂ ਜਾਂ ਮੌਤਾਂ ਹੋਈਆਂ, ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਕਿ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਹੋਈ ਸੀ। ਔਰ ਗਾਂਧੀ ਨੇ ਇਹ ਲਾਈਨ ਦਿੱਤੀ ਸੀ ਕਿ ਅਸੀਂ ਜਿਹੜਾ ਉਹ ਅੰਗਰੇਜ਼ਾਂ ਨੂੰ ਵੀ ਸਲਾਹ ਦੇ ਰਿਹਾ ਸੀ ਕਿ ਜਦੋਂ ਜਰਮਨ ਦੀਆਂ ਫੌਜਾਂ ਇੰਗਲੈਂਡ ਦੇ ਵਿੱਚ ਦਾਖਲ ਹੋਣ, ਉਹ ਸ਼ਾਂਤਮਈ ਤਰੀਕੇ ਦੇ ਨਾਲ, ਹਿੰਸਕ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਆਤਮ ਸਮਰਪਣ ਕਰ ਦੇਣ। ਔਰ ਗਾਂਧੀ ਕਾਂਗਰਸ ਨੇ ਲਾਈਨ ਲਈ ਸੀ ਕਿ ਕੋਈ ਅੰਗਰੇਜ਼ਾਂ ਨੂੰ ਭਰਤੀ ਨਾ ਦੇ, ਕੋਈ ਭਰਤੀ ਨਾ ਹੋਏ ਫੌਜ ਦੇ ਵਿੱਚ। ਔਰ ਇਹੀ ਕਾਰਨ ਹੈ ਕਿ ਜਿਹੜਾ ਉਹਨਾਂ ਦੇ ਪ੍ਰਭਾਵ ਵਾਲੇ ਲੋਕ ਸੀ, ਜਿਨ੍ਹਾਂ ਨੂੰ ਅੱਜ ਦੇ ਲੈਂਗੁਏਜ ਅਸੀਂ ਹਿੰਦੂ ਤੋਂ ਵੀ ਕਹਿ ਸਕਦੇ ਹਾਂ, ਉਹਨਾਂ ਦੀ ਬਹੁਤ ਘੱਟ ਕੰਟਰੀਬਿਊਸ਼ਨ ਸੀ। ਲੇਕਿਨ ਇਸ ਦੇ ਉਲਟ ਪੰਜਾਬ ਦੇ ਵਿੱਚੋਂ ਹੀ, ਕਿਉਂਕਿ ਬਹੁਤ ਜ਼ਿਆਦਾ ਭਰਤੀ ਹੁੰਦੀ ਸੀ, ਜਾਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹੜਾ ਹੁਣ ਖੈਬਰ ਪਖਤੂਨਖਵਾ ਹੈ, ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਔਰ ਮੁਸਲਮਾਨ ਜਿਹੜੇ ਨੇ, ਪਠਾਨ, ਇਸ ਦੇ ਵਿੱਚ ਜਿਹੜੇ ਨੇ ਉਹ ਮਾਰੇ ਗਏ ਸੀ, ਸ਼ਹੀਦ ਹੋਏ ਸੀ। 87,000 ਦੀ ਗਿਣਤੀ ਹੈ। ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਪੀਰੀਅਡ 'ਚ ਫਿਰ ਜਿਹੜੇ ਹੋਰ ਵੀ ਲੋਕ ਨੇ, ਕਿਉਂਕਿ ਕਰੋੜਾਂ ਲੋਕ ਮਾਰੇ ਗਏ। ਬਹੁਤ ਵਾਰੀ ਐਟਮ ਬੰਬਸ ਦਾ ਜ਼ਿਕਰ ਤਾਂ ਹੁੰਦਾ ਹੈ, ਲੇਕਿਨ ਕਿਵੇਂ ਦੇਸੀ ਸੋਲਜਰਸ ਜਿਹੜੇ ਨੇ ਉਹਨਾਂ ਨੂੰ ਵਰਤਿਆ ਗਿਆ ਦੋਨੋਂ ਹੀ ਵਰਲਡ ਵਾਰਸ ਦੇ ਵੇਲੇ। ਲੇਕਿਨ ਅੱਜ ਜਦੋਂ ਕਿ ਅਸੀਂ ਦੇਖਦੇ ਹਾਂ ਕਿ 75 ਸਾਲ ਪਹਿਲਾਂ ਇਸ ਵਰਲਡ ਵਾਰ ਦਾ, ਭਾਵੇਂ ਉਹਦੇ 'ਚ 5-6 ਸਾਲ ਉਹ ਚੱਲਿਆ, 1939 ਤੋਂ 45 ਤੱਕ, ਉਹਨਾਂ 6 ਸਾਲਾਂ 'ਚ ਕਰੋੜਾਂ ਲੋਕ ਮਾਰੇ ਗਏ। ਭਾਰਤ ਦੇ ਵਿੱਚ ਲੱਖਾਂ, ਈਵਨ ਭੁੱਖਮਰੀ ਨਾਲ 1942-43 'ਚ ਕਿੰਨੇ ਲੱਖ ਬੰਗਾਲੀ, ਜਿਹੜਾ ਬੰਗਾਲ ਦੇ ਵਿੱਚ ਅਕਾਲ ਪਿਆ, ਮਰੇ। ਹੋਰ ਕਿੰਨੇ ਉਹਦੇ ਨਾਲ ਰਿਲੇਟਡ ਜਿਹੜੀਆਂ ਨੇ ਚੀਜ਼ਾਂ, ਉਹਦਾ ਸ਼ਿਕਾਰ ਹੋਏ। ਪਰ ਫਿਰ ਵੀ ਉਸ ਤਰਾਸਦੀ ਨੂੰ ਜਿਹੜਾ ਉਹਨਾਂ ਨਹੀਂ ਚਿਤਾਰਿਆ ਜਾਂਦਾ, ਇਸ ਕਰਕੇ ਕਿ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਪੋਜ਼ਿਟਿਵ ਤਬਦੀਲੀ ਆਈ।
ਔਰ ਉਹ ਤਬਦੀਲੀ ਸੀ ਨਿਊ ਵਰਲਡ ਆਰਡਰ, ਜਿਸ ਦੇ ਥੱਲੇ ਯੂਨਾਈਟਿਡ ਨੇਸ਼ਨਸ ਹੋਂਦ ਦੇ ਵਿੱਚ ਆਈ। ਅੱਜ 193 ਦੇਸ਼ ਦੇ ਮੈਂਬਰ ਨੇ, ਜਿਹਦੇ ਥੱਲੇ ਦੁਨੀਆ ਦੇ ਇਕਨੋਮਿਕਲ ਕ੍ਰਾਈਸਿਸ ਨੂੰ ਆਪਣਾ ਸਮਝਦੇ ਆ ਕਿਵੇਂ ਟੈਕਲ ਕਰਨਾ ਹੈ। ਵਰਲਡ ਬੈਂਕ, ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ, ਔਰ ਬਹੁਤ ਸਾਰੀਆਂ ਦੂਸਰੀਆਂ, ਬਾਅਦ ਦੇ ਵਿੱਚ ਅਸੀਂ ਟ੍ਰੇਡ ਸਮਝੌਤੇ ਦੇਖਦੇ ਹਾਂ, ਨਾਫਤਾ ਦੇਖਦੇ ਹਾਂ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇਖਦੇ ਹਾਂ ਆਧਾਰ। ਔਰ ਇਸ ਸਾਰੇ ਕਰਕੇ ਉਸ ਤਬਾਹੀ ਨੂੰ ਵੀ, ਬੇਸ਼ੱਕ ਤਬਾਹੀ ਬਹੁਤ ਜ਼ਿਆਦਾ ਹੈ, ਉਹਨੂੰ ਜਿਵੇਂ ਮੈਂ ਕਿਹਾ ਕਿ ਦਿਨ ਨੂੰ ਯਾਦ ਵੀ ਕੀਤਾ ਜਾਂਦਾ ਹੈ, ਲੇਕਿਨ ਇਹਦੇ ਬਾਵਜੂਦ ਕਿਉਂਕਿ ਚੇਂਜ ਫॉर ਦਾ ਬੈਟਰ ਹੋਈ। ਫਸਟ ਵਰਲਡ ਵਾਰ ਜਿਹੜੀ ਕਿ 1914 ਤੋਂ 1918-19 ਤੱਕ ਹੋਈ, ਉਹਦੇ ਜ਼ਖਮ ਜਿਹੜੇ ਨੇ ਉਹ ਭਰੇ ਨਹੀਂ ਸੀ, ਉਹ ਰਿਸਦੇ ਰਹੇ, ਸਿਮਦੇ ਰਹੇ। ਇਹੀ ਕਾਰਨ ਹੈ ਕਿ 1919 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 18-19 ਸਾਲ ਦੇ ਵਿੱਚ ਦੂਸਰੀ ਸੰਸਾਰ ਜੰਗ ਹੁੰਦੀ ਹੈ। ਪਰ ਦੂਸਰੀ ਸੰਸਾਰ ਜੰਗ ਤੋਂ ਬਾਅਦ ਇਹ ਜਿਹੜੀਆਂ ਨੈਸ਼ਨਲਿਸਟਿਕ ਫੀਲਿੰਗਸ ਸੀ ਉਹ ਟੁੱਟੀਆਂ, ਬਾਰਡਰਸ ਇਰਰੈਲੇਵੈਂਟ ਹੋਣੇ ਸ਼ੁਰੂ ਹੋਏ। ਯੂਰਪੀਅਨ ਯੂਨੀਅਨ ਦੀ ਅਸੀਂ ਗੱਲ ਕਰਦੇ ਹਾਂ, ਔਰ ਦੁਨੀਆ ਦੇ ਵਿੱਚ ਇੱਕ ਜ਼ਰੂਰ ਹੋਇਆ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦਾ ਸੂਰਜ ਅਸਤ ਹੋਇਆ। ਅਗਲੇ 10 ਸਾਲਾਂ ਦੇ ਵਿੱਚ, ਜੰਗ ਖਤਮ ਹੋਣ ਦੇ 10-12 ਸਾਲਾਂ 'ਚ 60 ਤੋਂ ਜ਼ਿਆਦਾ ਦੇਸ਼ ਜਿਹੜੇ ਨੇ ਨਵੇਂ ਉਹ ਹੋਂਦ ਦੇ ਵਿੱਚ ਆਏ। ਔਰ ਅਮਰੀਕਾ ਜਿਹੜਾ ਇੱਕ ਸੁਪਰ ਪਾਵਰ ਉੱਭਰਿਆ, ਸੋਵੀਅਤ ਯੂਨੀਅਨ ਇੱਕ ਸੁਪਰ ਪਾਵਰ ਉੱਭਰਿਆ। ਸੋ ਕਲੋਨੀਅਲ ਸਿਸਟਮ ਮੁੱਕਿਆ, ਔਰ ਇਹ ਜਿਹੜੀ ਕੋਲਡ ਵਾਰ ਜਿਹਦੇ ਵਿੱਚ ਸ਼ੁਰੂ ਹੋਈ, ਔਰ ਜ਼ਾਹਰ ਹੈ ਕਿ ਤਾਕਤ ਅਮਰੀਕਾ ਦੀ ਸਭ ਤੋਂ ਜ਼ਿਆਦਾ ਬਿਲਟ ਹੋਈ ਕਿਉਂਕਿ ਉਦੋਂ ਇਕੱਲੇ ਅਮਰੀਕਾ ਦੇ ਕੋਲ ਹੀ ਐਟਮ ਬੰਬ ਸੀ। ਫਿਰ ਇੱਕ ਦੌੜ ਸ਼ੁਰੂ ਹੋਈ, ਔਰ ਅਸੀਂ ਦੇਖਦੇ ਹਾਂ ਕਿ ਦੇਖਦੇ ਹੀ ਦੇਖਦੇ ਕਿਵੇਂ 5 ਵੱਡੇ ਮੁਲਕ ਜਿਹੜੇ ਕਿ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਸਨ, ਬਣਾਏ ਗਏ। ਉਹ ਤਾਂ ਨਿਊਕਲੀਅਰ ਬਣੇ ਹੀ ਬਣੇ, ਜਿਨ੍ਹਾਂ ਦੇ ਵਿੱਚ ਅਮਰੀਕਾ ਤੋਂ ਬਾਅਦ ਸੋਵੀਅਤ ਯੂਨੀਅਨ, ਫਰਾਂਸ, ਇੰਗਲੈਂਡ ਔਰ ਚੀਨ ਬੇਸ਼ੱਕ ਬਾਅਦ ਚ ਜਾ ਕੇ ਬਣਿਆ। ਲੇਕਿਨ ਫਿਰ ਅਸੀਂ ਦੇਖਦੇ ਹਾਂ ਇੰਡੀਆ, ਪਾਕਿਸਤਾਨ, ਇਜ਼ਰਾਈਲ ਔਰ ਈਵਨ ਨਾਰਥ ਕੋਰੀਆ ਜਿਹੜੇ ਨਾਨ ਐਕਨੋਲਜਡ ਨੇ, ਉਹ ਵੀ ਇੱਕ ਪਾਵਰ ਦੇ ਤੌਰ ਤੇ ਉੱਭਰੇ। ਲੇਕਿਨ ਇਸ ਸਾਰੇ ਨੇ ਇੱਕ ਬੈਲੈਂਸ ਵੀ ਕਰ ਦਿੱਤਾ ਹੈ। ਨਵੀਂ ਕਿਸਮ ਦੀ ਖਿੱਚਾਤਾਣੀ ਤਾਂ ਹੋਈ, ਪ੍ਰੋਕਸੀ ਵਾਰ ਜੋ ਕੰਬੋਡੀਆ ਹੋਏ, ਕੋਰੀਆ ਹੋਏ, ਵਿਤਨਾਮ ਹੋਏ, ਸਾਊਥ ਅਮਰੀਕਾ ਹੋਏ, ਉਸ ਦੇ ਵਿੱਚ ਬਹੁਤ ਸਾਰੀਆਂ ਇਸ। ਲੇਕਿਨ ਕੁੱਲ ਮਿਲਾ ਕੇ ਜਿਹੜਾ ਇਵੇਂ ਕਦੇ ਫਿਰ ਮਹਿਸੂਸ ਨਹੀਂ ਹੋਇਆ ਕਿ ਸਾਰਾ ਸੰਸਾਰ ਜਿਹੜਾ ਉਹ ਇੱਕ ਥਾਂ ਵੱਲ ਝੁਕਿਆ ਹੋਇਆ। ਔਰ ਜ਼ਾਹਰ ਹੈ ਕਿ ਅੱਜ ਦੇ ਦਿਨ ਦੇ ਉੱਤੇ ਪ੍ਰਿੰਸ ਚਾਰਲਸ, ਉਹਨਾਂ ਦੀ ਵਾਈਫ ਕੈਮਿਲਾ ਔਰ ਉਹਨਾਂ ਸਾਰਿਆਂ ਨੇ ਅੱਜ ਜਦ 11 ਵਜੇ ਲੋਕਲ ਟਾਈਮ ਉਹਨਾਂ ਨੇ ਆਨਰ ਕੀਤਾ ਹੈ ਸਰਵਿਸਮੈਨ ਨੂੰ, ਵਿਮਨ ਨੂੰ। ਕੁਈਨ ਐਲਿਜ਼ਾਬੈਥ ਜਿਨ੍ਹਾਂ ਨੇ ਫਰਾਈਡੇ ਈਵਨਿੰਗ ਜਿਹੜਾ ਅੱਜ ਨੇਸ਼ਨ ਦੇ ਨਾਮ ਮੈਸੇਜ ਦੇਣਾ, ਉਹ ਪ੍ਰੀ ਰਿਕਾਰਡਡ ਹੋਏਗਾ। ਔਰ ਇਸ ਸਾਰੇ ਦੇ ਨਾਲ ਨਾਲ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਅੱਜ ਇਸ ਡੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ our gratitude will be eternal and called for similar spirit of national endeavor to combat the war against COVID-19। ਉਹਨਾਂ ਨੇ ਕਿਹਾ ਕਿ ਵੀ ਇਹ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਜੋ ਕੁਝ ਵੀ ਅੱਜ ਅਸੀਂ ਇਹਨਾਂ 75 ਸਾਲਾਂ ਚ ਇੰਜੋਏ ਕੀਤਾ ਹੈ, ਉਹਨਾਂ ਦੀ ਬਦੌਲਤ ਹੈ, ਉਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ ਕਿ ਇੱਕ ਨਵਾਂ ਵਰਲਡ ਆਰਡਰ ਬਣਿਆ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਜਿਸ ਕ੍ਰਾਈਸਿਸ ਦੇ ਵਿੱਚ ਸਾਰਾ ਵਰਲਡ ਇੱਕ ਵਾਰੀ ਫਿਰ ਫਸਿਆ, ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਸੀਂ ਇਸ ਲੜਾਈ ਨੂੰ ਵੀ ਜਿੱਤਣਾ। ਔਰ ਜ਼ਾਹਰ ਹੈ ਕਿ ਅਸੀਂ ਵੀ ਇਸ ਸਪਿਰਿਟ ਦੇ ਨਾਲ ਵੀ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ, ਅਸੀਂ ਪਿਛਲੇ ਦਿਨਾਂ ਦੇ ਪ੍ਰੋਗਰਾਮਾਂ 'ਚ ਵੀ ਇਸ ਦਾ ਟੱਚ ਬੇਸ ਕੀਤਾ ਕਿ ਦੁਨੀਆ ਜਿਹੜੀ ਹੈ ਪੋਸਟ ਕਰੋਨਾ ਇੱਕ ਡਿਫਰੈਂਟ ਦੁਨੀਆ ਹੋਏਗੀ। ਇਕੱਲੀ ਇਕਨੋਮਿਕਸ, ਪੋਲਿਟਿਕਸ ਜਾਂ ਸਮਾਜਿਕ ਰਹਿਣ ਸਹਿਣ ਹੀ ਨਹੀਂ ਬਦਲੇਗਾ, ਈਵਨ ਨਵੀਂ ਪੋਲਰਾਈਜੇਸ਼ਨ ਜਿਹਦੇ ਆਲਰੇਡੀ ਅਸੀਂ ਸਿੰਪਟਮਸ ਦੇਖ ਰਹੇ ਹਾਂ, ਅਮਰੀਕਾ ਚਾਈਨਾ ਦੇ ਜਿਹੜੇ ਡਿਫਰੈਂਟ ਬਲੌਕ ਪੋਲਰਾਈਜੇਸ਼ਨ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਕਿਤੇ ਨਾ ਕਿਤੇ ਆਮ ਬੰਦੇ ਦਾ ਦਰਦ ਫਿਰ ਇਹਨਾਂ ਇੰਟਰਸਟ ਦੇ ਵਿੱਚ ਹੀ ਜਿਹੜਾ ਗਵਾਚ ਰਿਹਾ। ਔਰ ਕੋਰੋਨਾ ਦੀ ਜਿਹੜੀ ਮਾਰ ਹੈ ਉਹ ਇਸ ਹੱਦ ਤੱਕ ਹੈ, ਅੱਜ ਦੀਆਂ ਖਬਰਾਂ ਦੇ ਮੁਤਾਬਕ ਈਵਨ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਪਰਸਨਲ ਅਟੈਂਡੈਂਟ ਜਿਹਨੂੰ ਵੈਲੇ ਕਿਹਾ ਜਾਂਦਾ ਹੈ, ਉਹ ਵੀ ਜਿਹੜਾ ਉਹ ਟੈਸਟ ਪੋਜ਼ਿਟਿਵ ਹੋਇਆ। ਔਰ ਹੁਣ ਪ੍ਰੈਜ਼ੀਡੈਂਟ ਟਰੰਪ ਵੀ ਔਰ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਨੇ ਮਾਈਕ ਪੈਂਸ, ਉਹਨਾਂ ਦਾ ਰੋਜ਼ਾਨਾ ਕੋਵਿਡ-19 ਟੈਸਟ ਹੋਇਆ ਕਰੇਗਾ। ਅੱਜ ਵੀ ਦੋਨਾਂ ਦਾ ਟੈਸਟ ਹੋਇਆ। ਸੋ ਇਹ ਜਿਹੜਾ ਜ਼ਾਹਰ ਹੈ ਕਿ ਇੱਕ ਚੰਗੀ ਖਬਰ ਨਹੀਂ ਹੈ, ਪਰ ਇਹ ਦੱਸ ਰਹੀ ਹੈ ਕਿ ਕਿਵੇਂ ਇਹ ਮਾਰ ਕਿੱਥੋਂ ਤੱਕ ਜਾ ਰਹੀ ਹੈ। ਤੁਸੀਂ ਜਿੰਨਾ ਮਰਜ਼ੀ ਸੇਫ ਸਿਕਿਉਰ ਹੋਵੋ, ਨਿਊਯਾਰਕ ਦੇ ਹਵਾਲੇ ਨਾਲ ਇਹ ਵੀ ਖਬਰਾਂ ਨੇ
ਕਿ ਜਿਹੜੇ ਪਿਛਲੇ 3-3 ਹਫ਼ਤਿਆਂ ਤੋਂ ਲੋਕਡਾਊਨ 'ਚ ਘਰਾਂ 'ਚ ਬੈਠੇ ਨੇ, ਉਹ ਵੀ ਜਦੋਂ ਉਹਨਾਂ 'ਚ ਕੁਝ ਸਿੰਪਟਮ 4 ਹਫ਼ਤੇ ਬਾਅਦ ਵੀ ਆਉਂਦੇ ਨੇ ਤਾਂ ਜਾ ਕੇ ਉਹ COVID-19 ਜਿਹੜਾ ਹੈ ਉਹ ਪੋਜ਼ਿਟਿਵ ਹੋ ਰਹੇ ਨੇ। ਹਾਲਾਂਕਿ ਇਸ ਗੱਲ ਦਾ ਇਹ ਹੁੰਦਾ ਕਿ ਉਹ ਤਾਂ ਕਿਤੇ ਗਏ ਨਹੀਂ। ਸੋ ਅਸੀਂ ਵੀ ਜਦੋਂ ਬਾਰ-ਬਾਰ ਇਸ ਦਾ ਜ਼ਿਕਰ ਕਰਦੇ ਹਾਂ, ਹਾਲਾਂਕਿ ਮੈਨੂੰ ਸੁਖਾਵਾਂ ਨਹੀਂ ਲੱਗਦਾ ਕਿ ਰੋਜ਼ਾਨਾ ਮੈਂ ਲਿਸਟ ਪੜ੍ਹਾਂ ਕਿ ਭਾਈ ਕਿੰਨੀਆਂ ਮੌਤਾਂ ਨੇ ਔਰ ਕੀ ਹੈ, ਪਰ ਇਹ ਯਾਦ ਦਹਾਨੀ ਹੁੰਦਾ ਕਿ ਬਹੁਤ ਵਾਰ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੁੰਦਾ। ਜਦੋਂ ਖਬਰਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਲੱਗਦਾ ਵੀ ਸ਼ਾਇਦ ਸਭ ਕੁਝ ਠੀਕ ਹੋ ਗਿਆ। ਸੋ ਇਹੀ ਕਾਰਨ ਹੈ ਕਿ ਈਵਨ ਜਿਨ੍ਹਾਂ ਮੁਲਕਾਂ ਦੇ ਵਿੱਚ ਇਸ ਲੋਕਡਾਊਨ ਨੂੰ ਜਿਹੜਾ ਹੈ ਉਹ ਨਰਮ ਵੀ ਕਰਨ ਦੀ ਕੋਸ਼ਿਸ਼ ਹੈ, ਲੇਕਿਨ ਇਹਦੇ ਬਾਵਜੂਦ ਮੈਂ ਅੱਜ ਵੀ ਦੇਖ ਰਿਹਾ ਕਿ ਯੂਕੇ ਦੇ ਜਿਹੜੇ ਸੈਕਟਰੀ ਬਰੀਫਿੰਗ ਕਰ ਰਹੇ ਨੇ, ਉਹਨਾਂ ਨੇ ਕਿਹਾ ਕਿ ਯੂਕੇ ਮਸਟ ਅਬਾਈਡ ਬਾਈ लॉकडाउन रूल्स ओवर वीकेंड के वीकेंड आ गया और ਇਹਦੇ ਬਾਵਜੂਦ ਕਿ ਬਹੁਤ ਸਾਰੇ ਕੋਈ ਬੀਚਸ ਤੇ ਜਾਣ ਦੀ ਤਿਆਰੀ ਕਰ ਰਿਹਾ, ਕੁਝ ਨੂੰ ਲੱਗਦਾ ਹੈ ਕਿ ਪਿੱਛੇ ਛੱਡੀਏ, ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਸਾਨੂੰ ਸਖਤੀ ਦੇ ਨਾਲ ਜਿਹੜਾ ਉਹ ਇਹਨਾਂ ਰੂਲਸ ਨੂੰ ਮੰਨਣਾ ਚਾਹੀਦਾ ਹੈ। ਇਕਨੋਮਿਕਸ ਦੇ ਹਵਾਲੇ ਨਾਲ ਬਹੁਤ ਜਿਹੜੀਆਂ ਨੇ ਡੈਸਪੇਅਰ ਕਰਨ ਵਾਲੀਆਂ ਖਬਰਾਂ ਨੇ। ਅਮਰੀਕਾ ਦੇ ਵਿੱਚ ਜੌਬਲੈਸ ਰੇਟ ਜਿਹੜਾ ਹੈ ਉਹ 14.7% ਹੈ ਔਰ ਇਹ ਵਰਲਡ ਵਾਰ 2 ਤੋਂ ਬਾਅਦ 1945 ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਹੈ ਨੰਬਰ ਹੈ ਕਿ ਵੀ ਇੰਨੇ ਜ਼ਿਆਦਾ 75 ਸਾਲ ਪਹਿਲਾਂ ਇੰਨੇ ਜ਼ਿਆਦਾ ਬੇਰੁਜ਼ਗਾਰ ਸਨ ਜਿੰਨੇ ਅੱਜ ਹੈ। ਔਰ ਇਹਦੇ ਨਾਲ ਈਵਨ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਜਾਂ ਜੇ ਚੀਨ ਨੂੰ ਬਲੇਮ ਗੇਮ ਵਾਲੀ ਗੱਲ ਜਾਰੀ ਰਹੀ ਤੇ ਇਹ ਕਿਵੇਂ ਜਿਹੜੇ ਮੰਗਲੋਇਡ ਨੇ, ਮੰਗੋਲੀਅਨ ਜਿਹੜੇ ਫੀਚਰਸ ਵਾਲੇ ਉਹ ਚੀਨੀ ਹੋਣ, ਵਿਤਨਾਮੀ ਹੋਣ, ਸਾਊਥ ਕੋਰੀਅਨ ਹੋਣ ਔਰ ਇਹ ਸਾਰੇ ਖਿੱਤਾ ਹੀ ਜਿਹੜਾ ਸਾਰਾ ਏਸ਼ੀਆ ਦਾ, ਉਹਨਾਂ ਦੇ ਖਿਲਾਫ ਨਫ਼ਰਤ ਵੱਧ ਸਕਦੀ ਹੈ। ਔਰ ਇਹੀ ਗੱਲ ਯੂਨਾਈਟਿਡ ਨੇਸ਼ਨਸ ਦੇ ਚੀਫ ਨੇ ਕੱਲ ਕਹੀ ਹੈ ਕਿ ਦਾ ਪੈਂਡੇਮਿਕ ਹੈਜ਼ ਅਨਲੀਸ਼ਡ ਏ ਸੁਨਾਮੀ ਆਫ ਹੇਟ ਐਂਡ ਜ਼ੀਨੋਫੋਬੀਆ, ਕਿ ਇਸ ਸਾਰੇ ਦੇ ਵਿੱਚ ਸੁਨਾਮੀ, ਸਾਨੂੰ ਪਤਾ ਹੈ ਵੀ ਸੁਨਾਮੀ ਨੇ ਕਿਵੇਂ ਤਬਾਹੀ ਮਚਾਈ। ਉਹਨਾਂ ਨੇ ਕਿਹਾ ਆਲਰੇਡੀ ਨਫ਼ਰਤ ਦੀ ਸੁਨਾਮੀ ਹੈ ਚਾਰ ਚੁਫੇਰੇ ਔਰ ਦੂਸਰਿਆਂ ਦੇ ਨਾਲ ਨਫ਼ਰਤ ਦੀ ਲਾਈਨ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਇਸ ਸਾਰੇ ਚੋਂ ਚੀਨ ਨੇ ਆਪਣਾ ਸਟੈਂਡ ਜਿਹੜਾ ਬਾਰ-ਬਾਰ ਚਾਰਜ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਹੈ ਉੱਥੋਂ ਲੈਬੋਰਟਰੀ ਚੋਂ ਆਈ ਹੈ ਵਾਇਰਸ। ਔਰ ਚੀਨ ਦੇ ਸਪੋਕਸਪਰਸਨ ਨੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਸਾਇੰਟਿਸਟ ਜੇ ਇਸ ਕਿਸਮ ਦੀ ਕੋਈ ਉਹਨਾਂ ਨੇ ਇਨਵੈਸਟੀਗੇਸ਼ਨ ਲਫ਼ਜ਼ ਤਾਂ ਨਹੀਂ ਕਿਹਾ, ਪਰ ਉਹਨਾਂ ਨੇ ਕਿਹਾ ਕਿ ਭਾਈ ਜੇ ਕੋਈ ਵੀ ਇਸ ਕਿਸਮ ਦਾ ਕਰਨਾ ਚਾਹੁੰਦੇ ਨੇ ਸਟੱਡੀ ਤੇ ਅਸੀਂ ਜਿਹੜਾ ਉਸ ਦੇ ਲਈ ਓਪਨ ਹੈ। ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਇਹ ਇਸ ਕਿਸਮ ਦਾ ਜਿਹੜਾ ਪਾਰਟ ਹੈ ਉਹ ਪੋਜ਼ਿਟਿਵ ਰੁਖ ਦੇ ਵਿੱਚ ਹੀ ਦੇਖਿਆ ਜਾਣਾ ਚਾਹੀਦਾ। ਔਰ ਜਿਹੜਾ ਇਸ ਕੋਰੋਨਾ ਦਾ ਇਫੈਕਟ ਭਾਰਤ ਦੇ ਵਿੱਚ ਹੈ ਉਹ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਗੁਜਰਾਤ ਦੇ ਵਿੱਚ ਹੁਣ ਮੈਕਸਿਮਮ ਕੇਸ ਅਹਿਮਦਾਬਾਦ ਦੇ ਵਿੱਚ ਨਵੇਂ ਸਰਫਸ ਹੋਏ ਨੇ, ਜਿਹੜੇ ਬਿਲਕੁਲ ਗੁਜਰਾਤ ਬਾਰੇ ਚੁੱਪ ਚੁਪੀਤਾ ਕੰਮ ਰੱਖਿਆ ਸੀ ਉਹ ਖੜਾ ਹੋ ਗਿਆ। ਔਰ ਜਿਹੜੀ ਉਹਨਾਂ ਦੀ ਵਿਥਿਆ ਮਜ਼ਦੂਰਾਂ ਦੀ, ਅੱਜ ਹੀ ਖਬਰ ਕਿ ਕਿਵੇਂ ਕਿੰਨੇ ਜਿਹੜੇ ਮਜ਼ਦੂਰ ਜਿਹੜੇ ਪੈਦਲ ਹੀ ਤੁਰੇ ਜਾ ਰਹੇ ਸੀ ਉਹ ਔਰ ਥੱਕ ਜਾਂਦੇ ਨੇ ਕਿ 30-30 40-40 ਮੀਲ ਆਪਣੇ ਪਿੰਡਾਂ ਵੱਲ ਜਾਣਾ ਚਾਹੁੰਦੇ ਨੇ ਔਰ ਉਹ ਰੇਲਵੇ ਟਰੈਕ ਤੇ ਸੁੱਤੇ ਸੀ ਜਦੋਂ ਕਿ ਇੱਕ ਟ੍ਰੇਨ ਨੇ ਆ ਕੇ ਕਿੰਨੇ ਹੀ ਜਿਹੜੇ ਨੇ ਉਹ ਕੁਚਲ ਦਿੱਤੇ। ਕਈ ਰਾਹ 'ਚ ਭੁੱਖੇ ਪਿਆਸੇ ਮਰ ਰਹੇ ਨੇ ਔਰ ਇਹ ਜਿਹੜੀ ਉੱਥੇ ਟੈਲੀ ਆ ਉਹ ਵੱਧਦੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਕਸ਼ਮੀਰ ਵਾਦੀ ਦੇ ਵਿੱਚ ਕੱਲ 30 ਨਵੇਂ ਕੇਸ ਆਏ ਨੇ ਔਰ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕੁੱਲ ਕੇਸ ਨੇ ਉਹ 823 ਤੱਕ ਪਹੁੰਚ ਗਏ ਨੇ। ਸੋ ਇਹ ਜਿਹੜਾ ਬਹੁਤ ਖਤਰਨਾਕ ਲੈਵਲ ਹੈ ਇਸ ਵੇਲੇ ਬਹੁਤ ਸਾਰੀਆਂ ਥਾਵਾਂ ਤੇ। ਪਰ ਕਿਉਂਕਿ ਜਿਵੇਂ ਅਸੀਂ ਕਿਹਾ ਵੀ ਸਾਡੇ ਖਿੱਤੇ ਦੇ ਵਿੱਚ ਖਬਰਾਂ ਨੂੰ ਦਬਾਉਣ ਦੀ ਗੱਲ ਵੀ ਹੈ, ਟੈਸਟ ਵੀ ਨਹੀਂ ਹੁੰਦੇ, ਜੇ ਹੋ ਜਾਣ ਉਹ ਕਿੰਨੇ ਕੁ ਕ੍ਰੈਡੀਬਲ ਨੇ ਇਸ ਦਾ ਵੀ ਧਿਆਨ ਨਹੀਂ ਰਹਿੰਦਾ। ਸੋ ਇਸ ਗੱਲ ਦੇ ਮੱਦੇਨਜ਼ਰ ਮੈਂ ਸਮਝਦਾ ਵੀ ਅਸੀਂ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਬਹੁਤ ਸਾਰੇ ਸਾਡੇ ਵਿਊਅਰ ਸਾਨੂੰ ਇਨਪੁਟ ਵੀ ਦੇ ਰਹੇ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਜਦੋਂ ਇਹ ਲਾਈਵ ਸਾਡਾ ਪ੍ਰੋਗਰਾਮ ਜਿਹੜਾ ਕਿ ਡਿਫਰੈਂਟ ਗੈਜਟਸ ਦੇ ਉੱਤੇ ਹੁੰਦਾ ਹੈ ਜਿਹਨੂੰ ਤੁਸੀਂ ਦੱਸਦੇ ਹੋ ਰੋਜ਼ਾਨਾ ਕਿਹੜੇ ਕਿਹੜੇ ਹੈ, ਕੇਬਲ ਦੇ ਉੱਤੇ ਵੀ ਹੈ ਜਿਨ੍ਹਾਂ ਵਿੱਚ ਟਾਈਮ ਵਾਰਨਰ ਜਿਹੜੀ ਹੁਣ ਸਪੈਕਟਰਮ ਹੈ ਉਹਦੇ ਤੇ ਵੀ ਹੈ, ਕੈਨੇਡਾ ਤੇ ਵੀ ਹੈ। ਪਰ ਅਸੀਂ ਦੇਖਦੇ ਹਾਂ ਕਿ ਹੁਣ ਹੰਡਰਡਸ ਆਫ ਵਿਊਅਰ ਸਾਡੇ ਸਾਈਮਲਟੇਨੀਅਸਲੀ ਹੁੰਦੇ ਨੇ YouTube ਦੇ ਉੱਤੇ ਔਰ Facebook ਦੇ ਉੱਤੇ ਬਾਈ ਦਾ ਐਂਡ ਆਫ ਦਾ ਪ੍ਰੋਗਰਾਮ ਥਾਊਜ਼ੈਂਡਸ ਦੇ ਵਿੱਚ ਵਿਊਅਰ ਹੁੰਦੇ ਨੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਮੈਸੇਜ ਜਿਹੜਾ ਸਾਂਝ ਦਾ ਵੀ ਹੈ, ਪਿਆਰ ਦਾ ਵੀ ਹੈ, ਨਫ਼ਰਤ ਨੂੰ ਸ਼ੈੱਡ ਕਰਨ ਦਾ,
ਔਰ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਆ ਕਿ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਇੰਡੀਅਨ ਸਟੇਟ ਦੇ ਖਿਲਾਫ ਹੈ। ਜ਼ਾਹਰ ਹੈ ਉਹ ਹਿੰਦੂਤਵਾ ਜਾਂ ਧਰਮ ਦੀ ਸ਼ੀਲਡ ਦੇ ਪਿੱਛੇ ਲੁਕ ਕੇ ਲੜਾਈ ਲੜ ਰਹੇ ਨੇ। ਸੋ ਅਸੀਂ ਜਦੋਂ ਆਈਡੀਓਲੋਜੀ ਨੂੰ ਵੀ, ਇਹ ਲੜਾਈ ਆਈਡੀਓਲੋਜੀਜ਼ ਦੀ ਹੁੰਦੀ ਜਿਹੜੇ ਕਿ ਨਫ਼ਰਤ ਤੇ ਮਬਨੀ ਹਿੰਦੂਤਵ ਹੈ, ਔਰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਕ੍ਰੀਏਟ ਕਰਨਾ, ਜਿਹੜਾ ਕਿ ਲਿਬਰੇਟ ਕਰਵਾਣਾ। ਸੋ ਇਸ ਦੇ ਲਈ ਸਾਨੂੰ ਜਿਹੜਾ ਵੀ, ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਜਸਟਿਸ ਲਵਿੰਗ ਲੋਕ ਕਿਸੇ ਵੀ ਮਜ਼ਹਬ ਜਾਂ ਪ੍ਰੈਕਟਿਸ 'ਚ ਯਕੀਨ ਰੱਖਦੇ ਨੇ, ਉਹਨਾਂ ਨੂੰ ਅਸੀਂ ਆਪਣੇ ਭਰਾ ਮੰਨਦੇ ਹਾਂ, ਔਰ ਸਾਡੇ ਮਨ 'ਚ ਕਿਸੇ ਦੇ ਲਈ ਕੋਈ ਨਫ਼ਰਤ ਨਹੀਂ ਹੈ। ਔਰ ਮੈਂ ਜਿਹੜਾ ਡਾਟਾ ਮੇਰੇ ਸਾਹਮਣੇ ਓਵਰਆਲ ਇਸ ਵੇਲੇ ਦੁਨੀਆ 'ਚ worldmeters.info ਦੇ ਉੱਤੇ ਹੈ, ਲੇਟੈਸਟ ਖਬਰਾਂ ਦੇ ਮੁਤਾਬਕ 3,09,67,808 ਜਿਹੜੇ ਨੇ ਕੁੱਲ ਕੇਸਿਸ ਜਿਹੜੇ ਪੋਜ਼ਿਟਿਵ ਆਏ ਨੇ। ਔਰ ਇਸੇ ਤਰ੍ਹਾਂ ਜਿਹੜੀਆਂ ਕੁੱਲ ਡੈਥਸ ਨੇ ਉਹ 2,73,534 ਰਿਕਾਰਡਡ ਨੇ। ਔਰ ਇਹ ਸਾਰੇ ਦੇ ਨਾਲ ਮੈਂ ਅੱਜ ਕੰਟਰੀ ਵਾਈਜ਼ ਲਿਸਟ ਨਹੀਂ ਪੜਾਂਗਾ ਕਿਉਂਕਿ ਆਲਰੇਡੀ ਜਿਹੜਾ ਅਸੀਂ ਹੋਪ ਦੇ ਨਾਲ, ਪ੍ਰੇਅਰ ਦੇ ਨਾਲ ਬੇਸ਼ੱਕ ਗੱਲ ਸ਼ੁਰੂ ਕਰਦੇ ਹਾਂ, ਪਰ ਅਮਰੀਕਾ ਅਜੇ ਵੀ ਬੇਸ਼ੱਕ ਕਹਿਣ ਨੂੰ ਕਰਵ ਵੀ ਫਲੈਟ ਹੋਣ ਦੀ ਗੱਲ ਕਹੀ ਜਾ ਰਹੀ ਹੈ, ਇਸ ਚੋਂ ਨਹੀਂ ਨਿਕਲਿਆ। ਜਿਨ੍ਹਾਂ ਦੇਸ਼ਾਂ ਦੀ ਸੁਚੱਜੀ ਲੀਡਰਸ਼ਿਪ ਜਾਂ ਉਹਨਾਂ ਦਾ ਨੈਟਵਰਕ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ 'ਚ ਹੁਣ ਅਸੀਂ ਨਵੇਂ ਕੇਸ ਵੀ ਬਹੁਤ ਘੱਟ ਦੇਖ ਰਹੇ ਹਾਂ, ਡੈਥਸ ਵੀ ਨਹੀਂ ਨੇ। ਉਹਨਾਂ ਦੇ ਵਿੱਚ ਫਰਾਂਸ ਹੈ, ਜਰਮਨੀ ਹੈ, ਚਾਈਨਾ ਹੈ। ਈਵਨ ਜਿਹੜਾ ਇਸ ਸਾਰੇ ਦੇ ਹਵਾਲੇ ਨਾਲ ਜਿਹੜੇ ਹੋਰ ਵੀ ਲੜ ਰਹੇ ਨੇ ਲੜਾਈ, ਲੇਕਿਨ ਸੁਚੱਜੇ ਢੰਗ ਨਾਲ ਘੱਟ ਕਰ ਰਹੇ ਨੇ ਕੇਸਿਸ, ਉਹਨਾਂ ਦੇ ਵਿੱਚ ਇੰਗਲੈਂਡ ਹੈ, ਇਟਲੀ ਹੈ, ਸਪੇਨ ਹੈ, ਕੈਨੇਡਾ ਹੈ, ਈਵਨ ਬੈਲਜੀਅਮ ਹੈ, ਨੀਦਰਲੈਂਡਸ ਹੈ। ਸੋ ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਦੇ ਨਾਲ ਹੀ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਦਿੱਤੈ ਲੇਹੋ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਨਾਲ ਪਾਈ ਹੈ। ਸੋ ਇੱਥੇ ਲੈਣੇ ਬ੍ਰੇਕ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।